ਹਲੇ ਸਪਰੇਅ ਮਾਰਨ ਦੀ ਤਿਆਰੀ ਕਰ ਰਹੇ, ਸਪਰੇਅ ਹੀ ਬਣਾਈ ਆ। ਬਾਹਰ ਬੰਨੇ ਸੀਗੇ ਸਪਰੇਅ ਕਰਨ ਨੂੰ, ਮੁਰਗੀਆਂ ਇੱਥੋਂ ਕਿਤੇ ਨਿਕਲੀਆਂ ਭਾਈ, ਬੰਨੇ ਨੇ ਇਹਦੇ ਝਪਟਾ ਮਾਰਿਆ ਤੇ ਮਾਸ਼ਾਅੱਲਾ ਨਵੇਂ ਕੇਜ, ਇਹਨਾਂ ਦੇ ਥੱਲੇ ਵੀ ਮਿੱਟੀ ਪਾ ਦਿੱਤੀ ਆ। ਅੱਜ ਲੱਗਿਆ ਜੀ ਬਰਾਂਡਾ, ਠੀਕ ਹੈ ਵਾਰੀ ਆਈ। ਹੱਥ ਦੀ ਸੁਣਾ ਕੇ ਤਾਂ ਹੱਥ 60 ਤੇਰਾ ਕਿ ਨਹੀਂ? ਠੀਕ ਆ ਹਾਂ ਠੀਕ ਆ। ਚਲੋ ਸ਼ੁਕਰ ਅੱਲਾ ਦਾ। ਕੰਮ ਕੀਤਾ ਅੱਜ ਵੇ? ਹਾਂਜੀ ਕੰਮ ਕੀਤਾ। ਚਲੋ ਜ਼ਬਰਦਸਤ ਹੋ ਗਿਆ ਜੀ। ਵੀਡੀਓ ਤੁਹਾਡੀ ਚੜ ਗਈ ਹੈ ਭਾਈ ਨੈਟ ਤੇ, ਬੰਦੇ ਕਮੈਂਟ ਸ਼ਮੈਂਟ ਕਰ ਰਹੇ ਆ। ਅੱਛਾ ਜੀ। ਹਾਂ ਕਹਿੰਦੇ ਸੀਮੈਂਟ ਪਾ ਲਓ ਵਿੱਚ, ਫਲਾਣੀ ਸ਼ਾ ਪਾ ਲਓ, ਕਰ ਲਓ। ਸੀਮੈਂਟ ਸੁਮਟ ਦਾ ਰੋਲਾ ਜੀ, ਇੱਕ ਵਾਰੀ ਜਿਹੜਾ ਇਹ ਇੱਥੇ ਫਿਰਨਾ, ਜੋ ਦੂਜਾ ਲੋਕ ਫੇਰਨਗੇ ਨਾ ਹਾਂ ਫਿਰ ਇਹਦੀਆਂ ਇੱਟਾਂ ਉੱਟਾਂ ਨਹੀਂ ਨਜ਼ਰ ਆਣਗੀਆਂ। ਅੱਛਾ ਫਿਰ ਖਰਾਬ ਥੋੜਾ ਜਿਹਾ ਭਾਰਾ ਰੱਖ ਕੇ ਫੇਰਨਾ ਪੈਣਾ, ਫਿਰ ਖਰਾਬ ਨਹੀਂ ਹੋਗਾ ਇਹ ਨਹੀਂ ਖਰਾਬ ਹੋਏਗਾ। ਤੇ ਜੇ ਹੁਣ ਭਾਰਾ ਲਾਈਏ ਪੜ ਜਾਊਗਾ, ਫਿਰ ਫੜ ਜਾਣਾ ਨੇ। ਠੀਕ ਹੋ ਗਿਆ ਜੀ। ਨੌਜਵਾਨ ਨੇ ਸਹੀ ਕਹਿ ਰਿਹਾ ਬੰਦਾ, ਬਿਲਕੁਲ ਠੀਕ ਰਹਿ ਗਿਆ ਜੀ। ਸਾਡਾ ਤੇ ਕਾਰੋਬਾਰ ਹੀ ਇਹ, ਅਸੀਂ ਇਹੀ ਕੰਮ ਕਰਦੇ ਹਾਂ। ਵਾਕਈ ਹਾਂਜੀ। ਜੇ ਇੱਕ ਵਾਰੀ ਮੋਟਾ ਲਾਣੇ ਤੇ ਫਿਰ ਉਹ ਖਰਾਬ ਹੋ ਜਾਣਾ ਸੀ। ਨਹੀਂ ਉਹ ਖਰਾਬ ਹੋ ਜਾਣਾ ਫਿਰ। ਕੀੜਾ ਮਾਰੇ ਹਾਂ ਆ ਕੰਧ ਖਰਾਬ ਹੈ ਜਿਹੜੀ ਮੈਂ ਤੈਨੂੰ ਦੱਸਿਆ ਸੀਗਾ, ਇਹ ਆ ਦੇ ਇਹ ਐਦਾਂ ਵੀ ਸੈੱਟ ਹੋ ਜਾਣੀ ਹੈ। ਨਜ਼ਰ ਆ ਰਹੀ ਨਾ, ਹਿੱਲ ਰਹੀ ਹੈ ਗੱਲ। ਘਾਰਾ ਨਹੀਂ ਹੁਣ ਮਾਰੇ। ਇਹ ਸੈੱਟ ਹੋ ਜਾਊਗੀ ਜੀ। ਹਾਂ ਇਹ ਤੋਂ ਹੱਥ ਰੱਖਿਆ ਤੇ ਬਾਹਰ ਲੱਗ ਗਿਆ ਹੋਣਾ ਕਿ ਕਰਨ ਖਰਾਬ ਆ। ਸੈੱਟ ਹੋ ਜਾਊਗੀ ਹੁਣ। ਚਲੋ ਜਿਹਦੀ ਜ਼ਿੰਦਗੀ ਹੈ, ਮੈਂ ਸਿਰਫ ਆਵਾਜ਼ ਸੁਣੀ ਆ। ਮੈਂ ਕਤੂਰੇ ਦੇ ਚੀਕਣ ਦੀ ਆਵਾਜ਼ ਕਾਹਤੋਂ ਆਉਂਦੀ ਪਈ, ਫੁੱਲ ਪਤਾ ਨਹੀਂ ਕਿੱਦਾਂ ਤਰਪਾਲ ਦੇ ਵਿੱਚ ਕਿੱਥੋਂ ਲਪੇਟਿਆ ਗਿਆ। ਆ ਲੋ ਉਹ ਕਤੂਰਾ ਹੀ ਸੀਗਾ। ਲੈ ਤਰਪਾਲ ਦੇ ਵਿੱਚ ਨਾ ਲਪੇਟਿਆ ਗਿਆ ਸੀ। ਤਰਪਾਲ ਮੈਂ ਕਹਿੰਦਾ ਕੱਢ ਹੀ ਦੇਵਾਂ ਹੁਣ। ਸਿਰਫ ਉਹਦੇ ਚੀਖਣ ਦੀ ਆਵਾਜ਼ ਆਈ ਮੈਨੂੰ। ਬੱਚਾ ਕਦੋਂ ਚੀਕਦਾ ਪਿਆ, ਪਤਾ ਲੱਗ ਗਿਆ ਜੀ ਕਿਉਂ ਚੀਕ ਰਿਹਾ ਸੀਗਾ, ਕਿਉਂਕਿ ਗਲਤੀ ਨਾਲ ਤਰਪਾਲ ਚ ਲਪੇਟਿਆ ਗਿਆ ਸੀ। ਹੈ ਸੀਗਾ ਬਬਲੂ, ਅੱਖਾਂ ਖੋਲ੍ਹਣੀਆਂ ਸ਼ੁਰੂ ਕਰ ਲਈਆਂ ਇਹਨੇ। ਨਹੀਂ ਹੈ ਫੀਮੇਲ ਆ, ਮਾਸ਼ਾਅੱਲਾ ਬੜੇ ਤਕੜੇ। ਹੈ ਫੀਮੇਲ ਆ, ਹੈ ਮੇਲ ਆ। ਇਹਨੇ ਦੁੱਧ ਪੀਤਾ, ਪਤਾ ਨਹੀਂ ਵਿਚਾਰਾ ਕਿਦੋਂ ਦਾ ਫਸਿਆ ਹੋਣਾ ਵਿੱਚ, ਦੁੱਧ ਹੀ ਨਹੀਂ ਪੀਤਾ, ਮਾਂ ਲੱਭਦਾ ਫਿਰਦਾ। ਉਹ ਨੱਸ ਗਈ ਬਾਹਰ। ਹੁਣ ਕੁੱਤੀ ਨੂੰ ਭੇਜਦਾ ਅੰਦਰ ਤੇ ਫਿਰ ਜਰਾ ਝੁਟਕੀ ਲਾਉਣਗੇ। ਕਹਿੰਦਾ ਦਾ ਢਿੱਡ ਤੋਂ ਲੱਗਦਾ ਨੇ, ਝੱਟ ਦੁੱਧ ਨਹੀਂ ਪੀਤਾ, ਪਤਾ ਨਹੀਂ ਵਿਚਾਰਾ ਕਿਦੋਂ ਦਾ ਫਸਿਆ। ਮਗਰ ਜਿਹਦੀ ਜ਼ਿੰਦਗੀ, ਮੈਂ ਕਹਾਂ ਕਤੂਰੇ ਦਾ ਸ਼ੋਰ ਕਿਉਂ ਆਉਂਦਾ ਪਿਆ। ਮੈਂ ਚੱਲਾਂ ਸੀ ਘਰ, ਜਾਣ ਲੱਗੇ ਜਦੋਂ ਦੇਖਿਆ, ਹੁਣ ਮੈਂ ਤਰਪਾਲ ਇਕੱਠੀ ਕਰਕੇ ਇੱਕ ਸਾਈਡ ਤੇ ਰੱਖ ਦਿੱਤੀ। ਉਂਝ ਥੱਲੇ ਪਰਾਲੀ ਦਾ ਠੀਕ, ਅੰਦਰ ਇੱਧਰੋਂ ਬੰਦ ਆ, ਉਧਰੋਂ ਵੀ ਬੰਦ ਆ। ਨੇਗਾ ਬੱਚਿਆਂ ਨੂੰ ਤੇ ਸਕੂਨ ਹੈਗਾ। ਹੁਣ ਅੰਦਰ ਚੱਲ, ਹੁਣ ਭਜਾਇਆ ਨਾ ਮੈਂ ਅੰਦਰ। ਚਲ ਸ਼ੁਕਰ ਆ ਯਾਰ ਤੇਰਾ। ਵੇਖ ਲਓ ਵੀਰੋ ਜਿਹਦੀ ਜ਼ਿੰਦਗੀ ਹੈ। ਨਹੀਂ ਤਾਂ ਮੈਂ ਤਾਂ ਚੱਲਾਂ ਸੀਗਾ, ਅਚਾਨਕ ਉਹਦੇ ਸ਼ੋਰ ਦੀ ਆਵਾਜ਼ ਆਈ। ਬੱਚੇ ਇਦਾਂ ਚੀਕਦੇ ਨਹੀਂ ਹੈਗੇ, ਤੁਹਾਡੇ ਸਾਹਮਣੇ ਵੇਖਿਆ ਤੇ ਤਰਪਾਲ ਦੇ ਵਿੱਚ ਰੋਲ ਹੋਇਆ ਹੋਇਆ ਸੀਗਾ। ਜਿਸੇ ਕਹਿੰਦੇ ਨੇ ਉਹ ਯਾਰ ਕਹਿੰਦੀ ਗੱਲ ਕੀ ਬਣੀ ਆ, ਸਿਆਣੇ ਜਿਹਨੂੰ ਕਹਿੰਦੇ ਹੁੰਦੇ ਆ ਵਧੀ ਨੂੰ ਸਲਾਮ ਆ। ਬਸ ਵਧੀ ਸੀ, ਵੇਖ ਲਓ ਤਰਪਾਲ 'ਚ ਬੱਚੇ ਦਾ ਮੈਨੂੰ ਪਤਾ ਲੱਗ ਗਿਆ। ਨਾ ਹੁੰਦਾ ਦਿਲ ਕਰੇ ਸਵੇਰ ਤੱਕ ਵਿਚਾਰਾ ਇੱਥੇ ਫਸਿਆ ਰਹਿੰਦਾ। ਕੱਲ ਦੇ ਖਲਾਰੇ ਪਏ ਤੇ ਅੱਜ ਮੈਂ ਜਦੋਂ ਹੁਣ ਆਇਆ ਵਾ ਤਾਂ ਸਾਰੇ ਵੇਖਿਆ ਤੇ ਬੱਚੇ ਸਾਰੇ ਖੁੱਲੇ ਫਿਰ ਰਹੇ ਮਿੱਟੀ ਤੇ, ਮੌਜ ਮਾਰ ਰਿਹਾ। ਵੇਖੋ ਇਸ ਮਕਸਦ ਵਾਸਤੇ ਬਣਾਇਆ ਗਿਆ ਜੀ, ਠੀਕ ਹੈ। ਪਾਣੀ ਦਾ ਟੱਬ ਜਿਹਾ ਭਰ ਕੇ ਵਿੱਚ ਰੱਖ ਦਿੱਤਾ ਆ। ਹੁਣ ਦੀ ਇੱਕ ਸਾਈਡ ਤਰਪਾਲ ਪਾ ਦਾਂਗੇ ਤਾਂ ਕਿ ਛਾਂ ਹੋ ਜਾਵੇ। ਜਿਹਨੇ ਛਾਂ ਤੇ ਬਹਿਣਾ ਛਾਂ ਤੇ ਬਹਿ ਜਾਵੇ, ਜਿਹਨੇ ਧੁੱਪ ਤੇ ਜਾਣਾ ਧੁੱਪ ਤੇ ਚਲ ਜਾਵੇ, ਠੀਕ ਹੈ। ਹੁਣ ਸਮਝ ਲੱਗੀ ਜੇ ਕਿਉਂ ਬਣਾਇਆ ਜੇ। ਇਹਦਾ ਬਣਾਉਣ ਦਾ ਮਕਸਦ ਹੀ ਇਹੀ ਹੈ ਜਨਾਬ, ਕਿ ਬੱਚੇ ਇੱਥੇ ਨਸ ਭੱਜ ਲੈਣਗੇ, ਠੀਕ ਹੈ ਜੀ। ਖੁਰਾਕ ਖਰੂਕ ਖਾਦੀ ਹੋਈ ਬੱਚਿਆਂ ਨੂੰ ਹਜ਼ਮ ਹੋ ਜਾਇਆ ਕਰੇਗੀ। ਲੋ ਰਜ਼ਵਾਨ ਭਾਈ ਚੈੱਕ ਕਰੋ ਜਨਾਬ, ਮੈਡਮ ਬੈਠੀ ਹੈ, ਠੀਕ ਹੈ। ਕੰਸ਼ਨ ਹੈ, ਦੋਨੋਂ ਖੜੇ ਕਰ ਲਏ ਨੇ। ਐਨ ਯੈਸ ਮੈਸ ਹੋ ਗਿਆ ਵੇ। ਅੱਛਾ ਦੋਵੇਂ ਕੰਨ ਖੜੇ ਕਰ ਗਈਆਂ। ਬੱਚੇ ਮਸਤ ਹੋ ਗਏ, ਵੇਖੋ ਪਏ ਆ, ਠੀਕ ਹੈ। ਮੈਡਮ ਬੜੀ ਖੂਬਸੂਰਤ ਲੱਗ ਰਹੀ, ਚੈੱਕ ਕਰੋ। ਕੰਸ਼ਨ ਨੇ ਦੋਵੇਂ ਖੜੇ ਕੀਤੇ। ਰਾਤੀ ਮੁੰਡੇ ਕੰਮ ਕਰਦੇ ਤੇ ਬੜਾ ਭੌਂਕਦੇ ਸੀ ਉਹਨਾਂ ਨੂੰ ਵੇਖ ਕੇ। ਇਹ ਵੇਖਿਆ ਜੀ, ਹੁਣ ਖੁੱਲਾ ਏਰੀਆ ਨਾ, ਬੱਚੇ ਫਿਰਨ ਤੁਰਨਗੇ, ਇੱਥੇ ਫਰੈਸ਼ ਰਹਿਣਗੇ। ਉਹ ਸੀਟੀ ਮਾਰਨੀ ਹੈ, ਛੋਟੀ ਜਗ੍ਹਾ ਤੜ ਕੇ ਬੱਚੇ ਨਾ ਉਹ ਖੁਰਾਕ ਵੀ ਸਹੀ ਹਜ਼ਮ ਨਹੀਂ ਕਰਦੇ ਹੁੰਦੇ, ਨਸ ਭੱਜ ਲੈਂਦੇ, ਖੇਡ ਲੈਂਦੇ ਇੱਥੇ ਜ਼ਰਾ। ਉਹ ਇੱਕ ਅੱਧਾ ਦਿਲ ਕਰ ਰਿਹਾ ਧੁੱਪੇ ਬੈਠਾ, ਦਿਲ ਕਰ ਰਿਹਾ ਜੀ ਛਾਵੇਂ ਤੇ ਛਾਂ ਤੇ ਆ ਗਏ। ਬਾਕੀ ਇੱਕ ਸਾਈਡ ਤੇ ਤਰਪਾਲ ਪਾ ਦੇਣੀ ਹੈ ਸਾਈਡ ਤੇ, ਤਾਂ ਕਿ ਛਾਂ ਹੋ ਜਾਵੇ, ਕਿਉਂਕਿ ਹੁਣ ਗਰਮੀ ਵੀ ਚੁੱਭਦੀ ਹੈ ਨਾ। ਜਿਹਨੇ ਛਾਂ ਤੇ ਬਹਿਣਾ ਹੈਗਾ ਛਾਂ ਤੇ ਬਹਿ ਜਾਏਗਾ, ਜਿਹਦਾ ਦਿਲ ਕਰੇਗਾ ਧੁੱਪ ਸੇਕਣੀ ਹੈ ਉਹ ਧੁੱਪ ਵਾਲੇ ਪਾਸੇ ਆ ਜਾਏਗਾ। ਆਹ ਦਿਨ ਸੁਬਾਹ ਦੀ ਚੜ੍ਹਦਾ ਸੂਰਜ ਹੈ ਤੇ ਇਸ ਦੀ ਬਾਅਦ ਨਾਲ ਛਾਂ ਵਾ ਹਲੇ। ਮੈਨੂੰ ਨੂੰ ਵੀ ਅੱਜ ਹੋ ਗਈ ਜੀ, ਅੱਜ 9 ਕੇ 10 ਤਰੀਕ ਹੈ ਜੀ। ਅੱਜ 4 ਦਿਨ ਹੋ ਗਏ ਇਹਨੂੰ ਵੀ ਬਲੀਡਿੰਗ ਕਰਦੇ ਨੂੰ, ਠੀਕ ਹੈ। ਇੱਦਾਂ ਹੁੰਦਾ, ਸਵੈਲਿੰਗ ਕਰਦੀ ਹੈ, ਸਵੈਲਿੰਗ ਕਰਨ ਤੋਂ ਬਾਅਦ ਫਿਰ ਉਹ ਬਲੱਡ ਕਰਨਾ ਸ਼ੁਰੂ ਕਰ ਦਿੰਦੀ ਹੈ।
ਇਦਾਂ ਸਾਫ ਸੁਥਰੀ ਜਗ੍ਹਾ ਤੇ ਰੱਖੋਗੇ, ਪੱਕੀ ਜਗ੍ਹਾ ਤੇ ਤੁਹਾਨੂੰ ਬਿਹਤਰ ਪਤਾ ਚੱਲ ਜਾਏਗਾ। ਠੀਕ ਹੈ, ਆ ਚੈੱਕ ਕਰੋ ਜ਼ਰਾ, ਜਿੱਥੇ ਬੈਠੀ ਹੈ ਉੱਥੇ ਬਲੱਡ ਲੱਗਾ ਹੋਇਆ ਹੈ। ਇਹਦਾ ਤੁਹਾਨੂੰ ਬਿਹਤਰ ਪਤਾ ਚੱਲ ਜਾਏਗਾ ਕਿ ਜਿੱਥੇ ਬਲੱਡ ਲੱਗਾ ਹੋਇਆ ਇੱਕ ਇਹ ਅਲਾਮਤ ਹੁੰਦੀ ਹੈ। ਉਹ ਆਪ ਹੀ ਦੱਸ ਦੇਣ ਲੱਗੀ ਕਿ ਫੀਮੇਲ ਜਿਹੜੀ ਉਹ ਚੱਟ ਕੇ ਇਹਦੇ ਨਾ ਇਹਦਾ ਆਪਣੀ ਵਜਾਈਨਾ ਨੂੰ ਨਾ ਵਾਰ-ਵਾਰ ਸਵੈਲ ਕਰਨ ਹੋ ਜਾਂਦੀ ਹੈ। ਜਦੋਂ ਤੋਂ ਬਾਅਦ ਇਹ ਚੱਟਣਾ ਸ਼ੁਰੂ ਕਰ ਦਿੰਦੀ ਹੈ। ਯਾਨੀ ਕੁਛ ਫੀਮੇਲ ਦਾ ਬਲੱਡ ਇੱਕ ਅਦਮੀਨ ਤੋਂ ਵੀ ਛੱਡ ਜਾਏਗੀ। ਦੇਖਿਆ, ਇਸ ਤਰ੍ਹਾਂ ਵੀ ਕਈ ਫੀਮੇਲਾਂ ਕਰਦੀਆਂ ਨੇ ਤੇ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਹੀਟ ਤੇ ਆਈ ਹੈ ਕਿ ਨਹੀਂ। ਬਿਨੂੰ ਇਸ ਕਰਕੇ ਕਈਆਂ ਨੂੰ ਪਤਾ ਹੀ ਨਹੀਂ ਚੱਲਦਾ ਹੈਗਾ ਕਿ ਸਾਡੀ ਫੀਮੇਲ ਹੀਟ ਤੇ ਆਈ ਵੀ ਹੈ ਕਿ ਨਹੀਂ ਆਈ ਹੈਗੀ। ਇਹ ਗੌਰ ਕਰਨਾ ਪੈਂਦਾ ਟਾਈਮ ਸਰਕਲ ਨੂੰ ਜਿਹੜਾ ਨਾ ਨੋਟ ਕਰਦੇ ਹੋਇਆ। ਫੀਮੇਲ ਆਖਰੀ ਦਫਾ ਕਿਦੋਂ ਬੱਚੇ ਦਿੱਤੇ ਸੀਗੇ। ਹਾਂਜੀ, ਅਸਲਾਮ ਵਾਲੇਕਮ, ਕੀ ਹਾਲ ਸਾਰੇ ਵੀਰਾਂ ਦਾ? ਠੀਕ ਠਾਕ ਹੋ? ਗੱਲ ਕਰ ਰਹੇ ਜਨਾਬ, ਤੁਹਾਨੂੰ ਨੌਲੇਜੇਬਲ ਵੀਡੀਓ ਹੈਗੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਫੀਮੇਲ ਨੇ ਕਿਦੋਂ ਬੱਚੇ ਦਿੱਤੇ ਸੀ। ਨਾਰਮਲ ਫੀਮੇਲ 4 ਮਹੀਨੇ 10 ਦਿਨਾਂ ਦੇ ਵਿੱਚ ਦੁਬਾਰਾ ਹੀਟ ਤੇ ਆ ਜਾਂਦੀ ਹੈ। ਮੈਨੂੰ ਪਤਾ ਸੀ ਕਿ ਮੈਂ ਅਕਤੂਬਰ ਨਵੰਬਰ 'ਚ ਕ੍ਰਾਸ ਕਰਾਈ। ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਦੇ 4 ਮਹੀਨੇ ਹੋ ਗਏ ਆ। ਮੈਂ ਦੋਨਾਂ ਨੂੰ ਫੜ ਕੇ ਵੇਖ ਰਿਹਾ ਸੀ। ਕਹਾਣੀ ਜਿਹੜੀ ਉਹ ਵੀ ਹੀਟ ਤੇ ਆਉਣੇ ਵਾਲੀ, ਇਹ ਵੀ ਮੈਨੂੰ ਪਤਾ ਕਿ ਇਹਨਾਂ ਦੇ 4 ਮਹੀਨੇ ਹੋਣੇ ਵਾਲੇ ਆ ਜਾਂ ਹੋ ਗਏ ਆ। ਫਿਰ 2-4 ਦਿਨ ਤੁਸੀਂ ਡੇਲੀ ਚੈੱਕ ਕਰਿਆ ਕਰੋ। ਜਦੋਂ ਸਵੈਲਿੰਗ ਸ਼ੁਰੂ ਹੋ ਗਈ ਹੈ, ਸਮਝੋ ਕੁਝ ਫੀਮੇਲ ਨਾਲ ਬਲੀਡਿੰਗ ਕਰਨ ਤੋਂ ਬਾਅਦ ਸਵੈਲਿੰਗ ਕਰਦੀਆਂ, ਯਾਨੀ ਬਲੱਡ ਕਰੀ ਜਾ ਰਹੀ ਹੈ ਨਾਲ ਸਵੈਲਿੰਗ। ਕੁਝ ਫੀਮੇਲ ਹੁੰਦੀਆਂ ਪਹਿਲੇ 2-4 ਦਿਨ ਪਹਿਲੇ ਸਵੈਲਿੰਗ ਕਰਨਾ ਸ਼ੁਰੂ ਕਰ ਦਿੰਦੀਆਂ, ਫਿਰ ਬਲੀਡਿੰਗ ਕਰਦੇ, ਜਿੱਦਾਂ ਬਿਨੂ ਨੇ ਕੀਤਾ ਸੀਗਾ। ਇਸ ਕਰਕੇ ਕਈ ਮੇਰੇ ਦੋਸਤ ਜਿਨ੍ਹਾਂ ਨੇ ਕੱਲੀਆਂ ਫੀਮੇਲਾਂ ਰੱਖੀਆਂ ਉਹਨਾਂ ਨੂੰ ਪਤਾ ਨਹੀਂ ਚੱਲਦਾ ਫੀਮੇਲ ਕਿਦੋਂ ਹੀਟ 'ਚ ਆ ਕੇ ਗੁਜ਼ਰ ਜਾਂਦੀ ਹੈ। ਤੇ ਇਸ ਕਰਕੇ ਇਹ ਥੋੜਾ ਜਿਹਾ ਕੰਮ ਔਖਾ ਵਾ, ਧਿਆਨ ਰੱਖਣਾ ਪੈਂਦਾ। ਜਾਂ ਫਿਰ ਜਿਨ੍ਹਾਂ ਨੇ ਜੋੜਾ ਰੱਖਿਆ ਹੋਵੇ ਉਹਨਾਂ ਨੂੰ ਪ੍ਰੋਬਲਮ ਹੀ ਕੋਈ ਨਹੀਂ ਹੁੰਦੀ। ਮੈਂ ਤਾਂ ਮਸ਼ਵਰਾ ਹੀ ਦੇਵਾਂਗਾ, ਤੁਸੀਂ ਸ਼ੌਕ ਕਰਨਾ, ਤੁਹਾਡੇ ਕੋਲ ਜਗ੍ਹਾ ਵਾ, ਸਿਕਿਉਰਿਟੀ ਵਾਸਤੇ ਰੱਖਣੇ, ਕੋਈ ਵੀ ਮਾਮਲਾ ਨਹੀਂ, ਤੁਸੀਂ ਜੋੜਾ ਰੱਖੋ। ਠੀਕ ਹੈ, ਜੋੜਾ ਇੱਕ ਤੇ ਰਖਵਾਲੀ ਵਿੱਚ ਹੀ ਕਰਦਾ, ਦਲੇਰ ਹੋ ਜਾਂਦੇ ਨੇ। ਸਿਆਣੇ ਕਹਿੰਦੇ ਆ 2 ਆਪਣਾ ਇੱਕ ਹੁੰਦਾ, 2 11 ਹੁੰਦੇ ਨੇ। ਉਹ ਫਿਰ 11 ਜਦੋਂ ਹੋ ਜਾਂਦੇ ਨੇ ਤਾਕਤ ਵੱਧ ਜਾਂਦੀ ਇਹਨਾਂ ਦੀ। ਤੇ ਬਾਕੀ ਇਹ ਬਿਹਤਰੀਨ ਕੰਮ ਆ, ਤੁਸੀਂ ਜਿਹੜਾ ਆਪਣਾ ਜੋੜਾ ਰੱਖ ਲਓ। ਨਹੀਂ ਤੇ ਫਿਰ ਤੁਹਾਨੂੰ ਇਹੋ ਜਿਹਾ ਕੰਮ ਕਰਨਾ ਪੈਣਾ, ਗੌਰ ਫਿਕਰ ਕਰਨੀ ਪੈਣੀ, ਫੜ ਕੇ ਵੀ ਵੇਖਣਾ ਪੈਣਾ। ਇੰਚ ਕੋਈ ਹਰਜ ਨਹੀਂ ਹੈਗਾ, ਕਿਉਂਕਿ ਸ਼ੌਕ ਦੇ ਵਿੱਚ ਤੁਹਾਨੂੰ ਪਤਾ ਫਿਰ ਬੰਦੇ ਨੂੰ ਸਾਰੇ ਕੰਮ ਜਿਹੜੇ ਨਾਲ ਕਰਨੇ ਪੈਂਦੇ ਆ। ਜਨਾਬ ਹੋ ਗਿਆ ਟਿਕ ਫੀਵਰ, ਠੀਕ ਹੈ, ਜਿਹਨੂੰ ਕਹਿੰਦੇ ਚਿਚੜਾਂ ਵਾਲਾ ਬੁਖਾਰ। ਤੇ ਪਰਸੋਂ ਰਾਤ ਨੂੰ ਇੰਜੈਕਸ਼ਨ ਲਾਇਆ ਸੀ। ਅੱਜ ਇੱਕ ਦਿਨ ਛੱਡ ਕੇ ਫੇਰ ਲੱਗਣਾ, ਤੇ ਅੱਜ ਰਾਤ ਨੂੰ ਫਿਰ ਇੰਜੈਕਸ਼ਨ ਲੱਗਣਾ। ਲੋ ਹੀ ਹੁਣ ਅੱਲਾ ਕਰਕੇ ਦੇਖੋ ਕਿਵੇਂ ਦਿਨਾਂ 'ਚ ਸੈੱਟ ਹੁੰਦਾ ਹੈ। ਜਿਹਨੂੰ ਚਿਚੜ ਲੱਗ ਗਿਆ ਸੀ ਨਾ, ਚਿਚੜ ਨੇ ਤੇ ਅਟੈਕ ਕਰ ਦਿੱਤਾ, ਇਹਨੂੰ ਟਿਕ ਫੀਵਰ ਹੋ ਗਿਆ। ਹੁਣ ਤੇ ਦੇਖੋ ਪੂਛ-ਵਾਛ ਵੀ ਸਹੀ ਐ, ਗਮੋਲ ਗੋਲ ਘੁਮਾਉਣਾ ਪਿਆ ਆ ਤੇ ਟਾਈਮ ਨਾਲ ਹੀ ਫੜ ਲਿਆ। ਜਿਹੜਾ ਟਿਕ ਫੀਵਰ ਜਿਹੜਾ ਹੁੰਦਾ ਨਾ, ਇਹ ਅੰਦਰੋਂ ਅੰਦਰ ਜਾਨਵਰ ਨੂੰ ਕਮਜ਼ੋਰ ਕਰ ਦਿੰਦਾ ਆ। ਠੀਕ ਹੈ, ਖੂਨ ਜਿਹੜਾ ਇਹਦੇ ਵਿੱਚ ਖਤਮ ਕਰ ਦਿੰਦਾ ਹੈ, ਵੀਕਨੈਸ ਜਾਨਵਰ ਫਿਰ ਜਿਹੜਾ ਐਕਸਪਾਇਰ ਹੋ ਜਾਂਦਾ ਹੈ। ਇੱਕ ਇੰਜੈਕਸ਼ਨ ਇਹਨੂੰ ਅੱਜ ਲੱਗਣਾ, ਫਿਰ ਲੱਗੇਗਾ 21 ਦਿਨਾਂ ਬਾਅਦ ਇਨਸ਼ਾਅੱਲਾ। ਇਹ ਅੱਲਾ ਦੇ ਕੋਲੋਂ ਦੇਖੋ ਸੈੱਟ ਹੋ ਜਾਏਗਾ। ਆਗਾ ਸਾਰੇ ਇੱਧਰ ਦੇਖੋ, ਹਾਲੇ ਥੱਲੇ ਨਾ ਹਲੇ ਨੀਚੇ ਮਿੱਟੀ ਨਹੀਂ ਪਾਈ। ਠੀਕ ਹੈ, ਅਜੇ ਆ ਜਗ੍ਹਾ ਤੇ ਨਾ ਮਿੱਟੀ ਨਹੀਂ ਪਾਈ, ਸਫਾਈ ਨਹੀਂ ਕੀਤੀ। ਰੋੜੇ ਵਿੱਚ ਹੀ ਆ, ਰੋੜੇ ਵੀ ਚੁੱਕਣੇ, ਮਿੱਟੀ ਵੀ ਪਾਣੀ ਹੈ ਵਿੱਚ। ਤੇ ਰਾਤ ਦੇ ਵਿਚਾਰੇ ਪਿੰਜਰੇ 'ਚ ਤੜੇ ਸੀਗੇ। ਕਿਉਂ ਤੜੇ ਸੀ ਮੈਂ ਤੁਹਾਨੂੰ ਅੱਗੇ ਜਾ ਕੇ ਵਿਖਾਉਣਾ। ਇਸ ਕਰਕੇ ਨਾ ਸੁਬਾਹ ਇੱਧਰ ਛੱਡ ਦਿੱਤੇ ਤਾਂ ਕਿ ਜਰਾ ਖੁੱਲੀ ਜਗ੍ਹਾ 'ਚ ਮੌਜ ਮਾਰ ਲੈਣ ਜਰਾ। ਚੈੱਕ ਕਰੋ, ਮੈਂ ਤੁਹਾਨੂੰ ਦੱਸ ਰਿਹਾ ਕਿ ਵੇਲ ਉੱਗੀ ਕੋਈ ਨਹੀਂ ਹੈ। 2 ਵੇਲਾਂ ਹੋ ਗਈਆਂ ਕਦੂਆਂ ਦੀਆਂ ਭਾਈ। ਉੱਪਰ ਆ ਪਰਾਲੀ ਡਿੱਗੀ ਹੋਈ ਸੀ, ਦੇਖਿਆ ਭਾਈ ਸਾਹਿਬ 2 ਵੇਲਾਂ ਮਾਸ਼ਾਅੱਲਾ ਨਿਕਲ ਆਈਆਂ ਨੇ। ਹੁਣ ਨਾਲ ਛੋਟਾ ਜਿਹਾ ਗਮਲਾ ਬਣਾਵਾਂਗੇ ਨਹੀਂ ਸਾਈਡਾਂ ਨੇ, ਤਾਂ ਕਿ ਮੁਰਗੀਆਂ ਨਾ ਇਹਨੂੰ ਠੁੰਗ ਜਾਣ। ਅੱਲਾ ਕਰੇ ਇੱਕ ਵਾਰੀ ਤੁਰ ਪਈਆਂ ਨਾ, ਫਿਰ ਤੁਹਾਨੂੰ ਪਤਾ ਕਦੋਂ ਦੀ ਵੇਲ ਤੁਰ ਪਵੇ ਫਿਰ ਤੇ ਕਿਆ ਹੀ ਬਾਤ ਆਉਂਦੀ। ਕਿਤੇ ਫਿਰ ਰਹੀ ਹੈ ਜੀ। ਵੀਡੀਓ ਦੀ ਲਾਈ ਸੀਗੀ ਵੀਡੀਓ, ਫਿਰ ਮੈਂ ਸਾਰੀਆਂ ਟਿਕਟੋਕ ਤੋਂ ਰਿਮੂਵ ਕਰ ਦਿੱਤੀਆਂ ਸੀਗੀਆਂ, ਕਿਉਂਕਿ ਉਹ ਨਾ ਆਪਣਾ ਟਿਕਟੋਕ ਨੂੰ ਥੋੜਾ ਜਿਹਾ ਆਪਣਾ ਨਿਜ਼ਾਮ ਚੇਂਜ ਕਰ ਦਿੱਤਾ ਹੈ ਉਹਨਾਂ ਨੇ। ਸੇਲ ਪਰਚੇਜ ਜਿਹੜੀ ਹੈ ਨਾ ਜਾਨਵਰਾਂ ਦੀ, ਲਾਈਵ ਐਨੀਮਲ ਦੀ ਪਾਬੰਦੀ ਲਾ ਦਿੱਤੀ ਹੈ। ਮੈਂ ਇਸ ਕਰਕੇ ਸਾਰੀਆਂ ਪੁਰਾਣੀਆਂ ਵੀਡੀਓ ਕੱਢ ਦਿੱਤੀਆਂ ਹੈ। ਤੇ ਹੁਣ ਮੈਂ ਕਿਹਾ ਅੱਜ ਦੀ ਫਿਰ ਦੁਬਾਰਾ ਬਣਾ ਕੇ ਵੀਡੀਓ ਲਾਵਾਂਗਾ ਦੁਬਾਰਾ। ਇਹ ਵੀ ਮੈਨੂੰ ਲੱਗਦਾ ਹੀਟ ਤੇ ਆਉਣੇ ਵਾਲੀ ਹੈਗੀ। ਜੇ ਹੀਟ ਤੇ ਆ ਗਈ ਤਾਂ ਫੇਰ ਨਹੀਂ ਵੇਚਣੀ, ਫਿਰ ਇਹਦੇ ਆਪਾਂ ਬੱਚੇ ਲਵਾਂਗੇ, ਕਿਉਂਕਿ ਸਵੈਲਿੰਗ ਇਹ ਵੀ ਕਰਦੀ ਜਾ ਰਹੀ। ਜਿੱਦਣ ਆਈ ਉਦੋਂ ਨਹੀਂ ਸਵੈਲਿੰਗ ਨਹੀਂ ਸੀ ਹੈਗੀ, ਮੌਸਮ ਆ ਨਾ ਬਾਹਰ ਦਾ। ਤੇ ਜੇ ਆ ਗਈ ਹੀਟ ਤੇ ਫਿਰ ਇਹਦੇ ਵੀ ਆਪਾਂ ਬੱਚੇ ਲਾਵਾਂਗੇ ਗੁਲਟਰੀਏ ਨਾਲ। ਮਾਸ਼ਾਅੱਲਾ ਨਵੇਂ ਕੇਜ, ਇਹਨਾਂ ਦੇ ਥੱਲੇ ਵੀ ਮਿੱਟੀ ਪਾ ਦਿੱਤੀ ਹੈ। ਤੇ ਇਹ ਵਿੱਚ ਵੇਖੋ ਜ਼ਰਾ, ਵਿੱਚ ਮਿੱਟੀ ਪਾਈ, ਫੁੱਲਣ ਲੱਗੇ ਹੋਏ ਸੀਗੇ। ਫੁੱਲ ਕੇ ਇਹਨਾਂ ਨੂੰ ਹਟਾ ਲਈ ਸਾਰੀ ਮਿੱਟੀ ਨੂੰ ਤਿੱਤਰਾਂ ਨੇ। ਮਿੱਟੀ ਚ ਵੀ ਬੜੇ ਖੁਸ਼ ਆ। ਇਹਨਾਂ ਦੇ ਵਿੱਚੋਂ ਇੱਕ ਖੁੱਡੇ ਦੇ ਵਿੱਚ ਤਿੱਤਰ ਛੱਡਾਂਗੇ, ਹਾਜ਼ਰ ਮੌਕੇ ਥੱਲੇ ਵਾਲੇ ਦੇ ਵਿੱਚ। ਬਾਅਦ ਵਿੱਚ ਉੱਪਰ ਇਹਨਾਂ ਦਾ ਬਣਾ ਕੇ ਨਾ ਇੱਧਰ ਕੇਜ ਬਣਾਵਾਂਗੇ, ਕਿੱਧਰ ਬਣਾਵਾਂਗੇ ਉਹ ਸਾਈਡ ਓਪਨ ਰੱਖਾਂਗੇ। ਤਿੱਤਰ ਫਿਰ ਉਹਦੇ ਵਿੱਚ ਛੱਡਾਂਗੇ ਤਾਂ ਕਿ ਇੱਥੇ ਨਾ ਬਰੀਡ ਸ਼ੀਟ ਕਰ ਲੈਣ, ਵਿੱਚ ਮਿੱਟੀ ਪਾਵਾਂਗੇ। ਤੇ ਆਹ ਜਿਹੜੇ ਕੱਲ ਬਣਾਏ ਆ ਵੇਖੋ, ਵਿੱਚ ਵੀ ਮਿੱਟੀ ਪਾ ਕੇ ਨਾ ਇਹਨਾਂ ਦੇ ਤੇ ਪਾਣੀ ਪਾ ਦਿੱਤਾ ਆ, ਕੁੱਟ ਕੇ ਨਰਮ ਹੋ ਗਈ ਨਾ, ਤਗਾਰਾ ਲਾ ਕੇ ਇਹਨੂੰ ਵੀ ਲਪਾਈ ਕਰ ਦੇਣੀ ਹੈ, ਤਾਂ ਕਿ ਜਿਹੜਾ ਨਾ ਇਹ ਥੱਲੇ ਨੂੰ ਮਿੱਟੀ ਬੈਠੇਗੀ ਨਹੀਂ, ਇਹ ਕਰੀ ਇਹਦੇ ਪੈਰ ਬਣ ਜਾਣਗੇ।
ਇਹ ਰਾਤੀ ਮੁੰਡੇ ਗੱਲ ਕਹਿ ਰਹੇ ਸੀਗਾ ਅਸੀਂ ਗਾਰਾ ਬਹੁਤ ਭਰ ਕੇ ਲਾਇਆ ਸੀ, ਕਹਿੰਦਾ ਸੀ ਗਾਰਾ ਭਾਈ ਬਹੁਤ ਭਰ ਕੇ ਲਾਇਆ, ਵੇਖੋ ਤਰੀਨਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ। ਕਹਿੰਦਾ ਆਹ ਚੀਜ਼ ਹੋਣੀ ਸੀ, ਉਹਨੂੰ ਰਾਤੀ ਮੈਨੂੰ ਦੱਸ ਰਿਹਾ ਸੀ ਗਾਰਾ ਕਹਿੰਦਾ ਬਹੁਤ ਭਰ ਕੇ ਲਾਇਆ। ਹੁਣ ਇਹ ਤਰੀਨਾਂ ਆਉਣਗੀਆਂ ਇੱਕ ਦਫਾ, ਫਿਰ ਇਹਦੇ ਪਤਲਾ ਪਤਲਾ ਫੇਰਾਂਗੇ, ਜਦੋਂ ਖੁਸ਼ਕ ਹੋ ਜਾਏਗਾ ਤੇ ਫਿਰ ਇਹਦੇ ਜਿਹੜੇ ਸੁਰਾਖ ਜਿਹੇ ਜਿਹੜੇ ਇਹ ਬੰਦ ਹੋਣਗੇ। ਹਾਲੇ ਬੈਂਗਮ ਰਹਿ ਗਿਆ ਸੀਗਾ, ਇਹਨੂੰ ਥੋੜੀ ਦੇਰ ਛੱਡ ਹੋਇਆ ਸੀਗਾ, ਤਕਰੀਬਨ ਕੋ 10-15 ਮਿੰਟ ਹੀ ਛੱਡਿਆ ਰਾਤੀ। ਫਿਰ ਆ ਕੇ ਸਵੇਰ ਦਾ ਪਹਿਲੇ ਇਹਨੂੰ ਛੱਡਿਆ ਤਾਂ ਕਿ ਇਹ ਮੌਜ ਮਾਰ ਲਵੇ ਜ਼ਰਾ। ਕਿ ਤੇ ਇੱਥੇ ਬੈਠਾ ਮਿੱਟੀ, ਜਦੋਂ ਮੈਂ ਇੱਥੇ ਬੈਠਾ ਮਿੱਟੀ ਫੋਲ ਰਿਹਾ ਸੀਗਾ, ਹੁਣ ਛੱਡਿਆ ਹੋਇਆ ਵਾ, ਮੈਂ ਖੁੱਲਾ ਫਿਰੇ ਜ਼ਰਾ, ਆਪਣੀ ਮੌਜ ਮਾਰੇ ਜ਼ਰਾ, ਮਿੱਟੀ ਛੱਟੀ ਫੋੜ ਲਈ ਆ, ਝੱਟ ਫਿਰ ਤੋਂ ਲਵੇ ਘੰਟਾ ਡੇਢ, ਕਿਉਂਕਿ ਕੱਲ ਇਹਨੂੰ ਟਾਈਮ ਨਹੀਂ ਮਿਲਿਆ, ਟਾਈਮ ਮੈਨੂੰ ਕੱਲ ਥੋੜਾ ਦੇ ਹੋਇਆ ਤੇ ਚਲੋ ਇਹ ਫਿਰ ਲੈਂਦਾ ਆ, ਮੌਜ ਮਾਰ ਲਏਗਾ ਤੇ ਫਿਰ ਇਹਨੂੰ ਤਾੜ ਕੇ ਵਾਰੀ ਵਾਰੀ ਫਿਰ 1 ਬਾਏ 1 ਸਾਰੇ ਜਿਹੜੇ ਉਹ ਖੋਲਾਂਗੇ ਫਿਰ। ਇਸ ਕਰਕੇ ਜਨਾਬ ਅਲੀ ਠੀਕ ਹੈ। ਉਹ ਰਾਤ ਸਾਰੇ ਪਿੰਜਰੇ ਤਾੜੇ ਸੀ, ਕਿਉਂਕਿ ਖੁੱਡੇ ਵਾਲੇ ਪਾਸੋਂ ਵੀ ਸਾਰੀ ਲਿਪਾਈ ਕੀਤੀ ਹੈ। ਇਹ ਛੋਟੇ ਪਿੰਜਰੇ ਜਿਹੜੇ ਰਾਤ ਦੇ ਬੱਚੇ ਸਾਰੇ ਤਾੜੇ ਹੋਏ ਸੀਗੇ। ਲਓ ਜੀ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ। ਜੋ ਕਹਿੰਦੇ ਸੀ ਕਿ ਡਬਲ ਕੋਡ ਲੱਗਣਾ ਨਾ ਜਦੋਂ, ਫਿਰ ਜਿਹੜਾ ਤੁਹਾਨੂੰ ਲੱਗ ਰਿਹਾ ਨਾ ਕਿ ਇੱਟਾਂ ਦੇ ਨਿਸ਼ਾਨ ਨਜ਼ਰ ਆ ਰਿਹਾ, ਇਹ ਕਹਿੰਦਾ ਚੀਜ਼ ਖਤਮ ਹੋ ਜਾਏਗੀ। ਮੇਨ ਚੀਜ਼ ਜਿਹੜੀ ਸਭ ਤੋਂ ਬਿਹਤਰੀਨ ਫਾਇਦੇਮੰਦ ਜਿਹੜਾ ਅੱਛਾ ਕੰਮ ਹੋ ਗਿਆ ਆ, ਇਹ ਜਦੋਂ ਪਤਲਾ ਪਤਲਾ ਗਾਰਾ ਲੱਗ ਗਿਆ ਨਾ, ਇਹਦੇ ਨਾਲ ਜਿਹੜੀਆਂ ਦਰਜਾਂ ਹੁੰਦੀਆਂ ਨੇ ਸੁਰਾਖ ਆ ਇਹ ਬੰਦ ਹੋ ਗਿਆ। ਹੁਣ ਅਸੀਂ ਇਹਨਾਂ ਦਾ ਸਪਰੇਅ ਕਰਾਂਗੇ ਨਾ, ਸਾਡੇ ਚਿੱਚੜ ਨਹੀਂ ਹੋਣ ਲੱਗੇ। ਚਿੱਚੜ ਜਿਹੜੇ ਹਮੇਸ਼ਾ ਦਰਜਾਂ ਦੇ ਵਿੱਚ ਵੜ ਜਾਂਦੇ ਆ, ਜਿਹੜੀ ਮਾਦਾ ਹੁੰਦੀ ਮੋਟੀ ਜੀ ਉਹ ਖੂਨ ਚੂਸ ਕੇ ਦਰਜਾਂ 'ਚ ਵੜ ਜਾਂਦੇ ਆ, ਉੱਥੇ ਜਾ ਕੇ ਫਿਰ ਆ ਕੇ ਦੁਬਾਰਾ ਪਰਿੰਦਿਆਂ ਤੇ ਜਾਨਵਰਾਂ ਤੇ ਕੁੱਤਿਆਂ ਤੇ ਇਹਨਾਂ ਤੇ ਹਮਲਾ ਕਰ ਦਿੰਦੇ ਹੈਗੇ ਆ। ਔਰ ਦਰਜਾਂ ਵੇਖੋ ਬਿਲਕੁਲ ਨਾ ਮੇਨ ਚੀਜ਼ ਹੁੰਦੀ ਹੈ ਜਿਹੜੀ ਇੱਟ ਦੇ ਸੁਰਾਖ ਹੁੰਦੇ ਆ ਨਾ, ਇਹ ਬੰਦ ਹੋ ਗਏ, ਇਹਨਾਂ ਦੇ ਅੰਦਰ ਜਾਣ ਜੋਗੀ ਜਗ੍ਹਾ ਨਹੀਂ ਬਚੀ। ਇਹ ਪਤਲਾ ਪਤਲਾ ਮਾਰਿਆ ਨਾ, ਉਹ ਕਹਿੰਦਾ ਸੀ ਕੁਛ ਟਾਈਮ ਬਾਅਦ ਤੁਸੀਂ ਫਿਰ ਦੁਬਾਰਾ ਉੱਤੇ ਮਰਵਾਓਗੇ ਨਾ ਤੇ ਇੱਕ ਦਫਾ ਕੋਟ ਦੁਬਾਰਾ ਕਰਾਉਂਗੇ ਤੇ ਇਹ ਫਿਰ ਫਸਟ ਕਲਾਸ ਹੋ ਜਾਏਗਾ। ਫਿਰ ਇਹ ਚੀਜ਼ ਵੀ ਨਜ਼ਰ ਆਣੀ ਖਤਮ ਹੋ ਜਾਏਗੀ ਤੇ ਮਜ਼ਬੂਤ ਹੋ ਜਾਏਗਾ। ਜੇ ਭਾਰਾ ਰੱਖ ਕੇ ਲਾਵਾਂਗੇ ਤੇ ਇਹ ਫਟ ਜਾਏਗਾ। ਤੁਸੀਂ ਵੀਡੀਓ 'ਚ ਪਹਿਲੇ ਸੁਣਿਆ ਵੀ ਹੋਣਾ ਆ। ਤੇ ਕੇਜ ਰਹਿ ਗਿਆ ਵਾ, ਇਹਦੀ ਮੇਰੇ ਖਿਆਲ ਅੰਦਰਲੀਆਂ ਦੀਵਾਰਾਂ ਤੇ ਬਾਹਰਲੀਆਂ ਦੋਨੋਂ ਰਹਿੰਦੀਆਂ, ਦੇਖ ਲੈਣੇ ਹੋਣੀ ਜ਼ਰਾ। ਅੱਛਾ ਜੀ, ਉਧਰੋਂ ਆਪਣਾ ਹੋ ਗਿਆ ਆ, ਉਧਰਲੀ ਦੀਵਾਰ ਵੀ ਹੋ ਗਈ ਹੈ, ਇਹਦੀ ਇੱਧਰਲੀ ਦੀਵਾਰ ਵੀ ਹੋ ਗਈ ਆ ਤੇ ਆ ਰਹਿ ਗਿਆ ਇਹਦੀ ਦੀਵਾਰ। ਵੈਸੇ ਵੀ ਗਿਰਨ ਵਾਲੀ ਹੋਈ ਹੈ, ਇਹਨੂੰ ਸੈੱਟ ਕਰਨਾ ਆ। ਸੈੱਟ ਕਰਕੇ ਤੇ ਇਹਨੂੰ ਫਿਰ ਗਾਰਾ ਲਾਵਾਂਗੇ ਤਾਂ ਕਿ ਇਹ ਮਜ਼ਬੂਤ ਹੋ ਜਾਏ, ਇੱਕ ਜਾਨ ਹੋ ਜਾਵੇ। ਠੀਕ ਹੈ, ਇਹਨੂੰ ਪੱਕਾ ਛੱਕਾ ਕਰਕੇ ਨਿਜ਼ਾਮ ਇਹਦਾ ਜਿਹੜਾ ਨਾ, ਜਾਂ ਇਹਨੇ ਦੀਵਾਰ ਦੀ ਇੱਟਾਂ ਢਾਹ ਕੇ ਕਥਨ ਇੱਕ ਦਫਾ ਨਾ ਗਾਰੇ ਦੇ ਨਾਲ ਹੀ ਭਾਵੇਂ ਲਾ ਲਈਏ, ਇਹਨੂੰ ਇੱਕ ਜਾਨ ਕਰ ਦਈਏ ਤਾਂ ਕਿ ਟੈਨਸ਼ਨ ਮੁੱਕ ਜਾਵੇ ਇਹਦੀ। ਬਾਕੀ ਅੱਲਾ ਖੈਰ ਕਰੇ, ਕੰਮ ਸੋਹਣਾ ਹੋ ਗਿਆ। ਜਦੋਂ ਕੰਪਲੀਟ ਹੋਏਗਾ, ਰੰਗ ਸ਼ੰਗ ਹੋਏਗਾ ਤੇ ਫਿਰ ਹੋਰ ਸੋਹਣਾ ਲੱਗੇਗਾ। ਉਹ ਸਾਹਮਣੇ ਦੀਵਾਰ ਰਹਿੰਦੀ ਆ, ਉਹ ਕੁਛ ਨਾਲ ਥੋੜਾ ਜਿਹਾ ਲਾਇਆ ਸੀਗਾ, ਇਹ ਥੋੜਾ ਜਿਹਾ ਪਿੱਲਰ ਦੇ ਉੱਪਰ ਤੇ ਉੱਪਰ ਨਾਲ ਥੋੜਾ ਲਾਇਆ ਸੀਗਾ ਤੇ ਬਾਕੀ ਹਲੇ ਰਹਿੰਦਾ ਆ ਜੀ, ਕਿਉਂਕਿ ਇੱਥੇ ਘੋੜਾ ਬੰਨਿਆ ਸੀ, ਪੱਠੇ ਖਾਂਦਾ ਸੀਗਾ, ਫਿਰ ਮਿੱਟੀ ਵਿੱਚ ਡਿੱਗਣੀ ਸੀਗੀ। ਇਹਨਾਂ ਦੇ ਕੇਜ ਤੇ ਕੀਤੀ ਸਪਰੇ ਤੇ ਮੈਂ ਕਿਹਾ ਇਹਨਾਂ ਨੂੰ ਬਾਹਰ ਰੱਖ ਦਿੱਤਾ, ਧੁੱਪ ਲੱਗੀ ਹੋਈ ਹੈ। ਵੰਟੀ ਮੇਰੀ ਦੋਵੇਂ ਇੱਥੇ ਹੀ ਆ, ਮੈਂ ਟੈਂਕੀ 'ਚ ਲੱਗਾ ਪਾ ਕੇ ਨਾ ਆਪਣਾ ਵੱਡੀ ਟੈਂਕੀ 'ਚ ਸਪਰੇ ਤੇ ਸਾਰੇ ਕੇਜਾਂ ਨੂੰ ਇੱਕ ਦਫਾ ਕਰਨ ਲੱਗੇ ਆ। ਤੇ ਫਿਰ ਜਿਹੜਾ ਸਮਾਨ ਆ ਕੁੰਚੋ ਐਂਗਲ ਕੇਜ 'ਚ ਰੱਖਦੇ ਆ ਤਾਂ ਕਿ ਜਿਹੜਾ ਖਲਾਰਾ ਉਹਨੂੰ ਮੁੱਕੇ। ਇੰਝ ਲੱਗਦਾ ਪਿਆ ਕਿ ਸਾਰਾ ਡੇਰਾ ਜਿਹੜਾ ਨਾ ਕਬਾੜਖਾਨਾ ਬਣਿਆ ਹੋਇਆ, ਤੇ ਕਬਾੜਖਾਨੇ ਲੋਕਾਂ ਨੂੰ ਮੈਂ ਖਤਮ ਕਰੀ, ਜਿਹੜਾ ਕੰਮ ਨਿਬੜਦਾ ਖਲਾਰਾ ਚੁੱਕੀ। ਬਿੱਲੋ ਬਾਹਰ ਗਈ ਹੋਈ ਸੀ ਨੇ, ਜਦੋਂ ਬੱਚਿਆਂ ਦੀ ਆਵਾਜ਼ ਸੁਣੀ, ਇਹਨੇ ਹਾਸਾ ਜੀ ਤੇ ਮੈਂ ਸੰਗਲ ਪਾ ਕੇ ਇਹਨੂੰ ਵੱਡਾ ਬੰਨ੍ਹ ਦਿੱਤਾ। ਇਹਨੂੰ ਮੈਂ ਕਿਹਾ ਸਪਰੇਅ ਕਰਨੀ ਹੈ, ਬੱਚੇ ਲੈ ਕੇ ਇੱਥੇ ਬੈਠੀ ਰਹੇ ਬਾਹਰ। ਅੱਜ ਪਹਿਲੇ ਦਿਨ ਬੱਚਿਆਂ ਨੂੰ ਬਾਹਰ ਦੀ ਹਵਾ ਲਵਾਈ ਹੈ ਜੀ। ਮੌਸਮ ਠੀਕ ਆ, ਟੈਂਪਰੇਚਰ ਵੀ ਸਹੀ ਆ। ਚਲੋ ਧੁੱਪ ਚੱਕਣ ਝੱਟ ਬੈਠ ਲੱਗ ਪੈ। ਹਲੇ ਸਪਰੇਅ ਮਾਰਨ ਦੀ ਤਿਆਰੀ ਕਰ ਰਹੇ ਹਾਂ, ਸਪਰੇਅ ਹੀ ਬਣਾਈ ਹੈ ਤੇ ਇਹਦੇ ਕੰਮ ਦੇਖੋ। ਬਿੱਲੋ ਦਾ ਟੋਆ ਮਾਰ ਕੇ, ਸ਼ੁਕਰ ਆ ਕਿਤੇ ਬੱਚੇ ਨਹੀਂ ਮਿੱਟੀ ਲੈ ਕੇ ਬੈਠੇ, ਗਰਮੀ ਲੱਗ ਰਹੀ ਹੋਣੀ ਨਾ ਇੱਥੇ। ਮੈਂ ਕਿਹਾ ਭਾਈ ਪਹਿਲੇ ਇਹਦੇ ਬੱਚੇ ਜਿਹੜੇ ਨਾ ਹੁਣ ਅੰਦਰ ਹੀ ਸ਼ਿਫਟ ਕਰਦਾ, ਆਪਣੇ ਬੱਚਿਆਂ ਨੂੰ ਲੈ ਕੇ ਭਾਈ ਅੰਦਰ ਹੀ ਚੱਲ ਜਾਏ। ਕਿੰਨਾ ਟੋਆ ਮਾਰਤਾ ਝੱਟ ਪੱਟ ਤੇ 3-4 ਮਿੰਟ ਹੀ ਲੱਗੇ ਹੋਣੇ ਹੈਗੇ, ਇੰਨੀ ਮਿੱਟੀ ਪੱਟ ਦਿੱਤੀ ਇਹਨੇ। ਜੀ ਇਹਨੂੰ ਮੈਂ ਕਰ ਦਿੱਤਾ ਅੰਦਰ ਸ਼ਿਫਟ, ਪਰਾਲੀ ਵਿੱਚ ਹੋਰ ਪਾ ਦਿੱਤੀ ਹੈ। ਠੀਕ ਹੈ, ਮੈਂ ਉਠਾਤਾ, ਸਪਰੇਅ ਕੀਤੀ ਸੀ ਸਾਰੇ ਦੀਵਾਰਾਂ ਦੇ ਵੀ, ਪਰਾਲੀ ਦੇ ਵਿੱਚ ਵੀ ਥੋੜੀ ਥੋੜੀ, ਤਾਂ ਕਿ ਚਿੱਚੜ ਵਗੈਰਾ ਜਿਹੜੇ ਨੇ ਨਾ ਉਹ ਬੱਚਿਆਂ ਨੂੰ ਬਚ ਰਹਿਣ। ਹੁਣ ਇਹਨੂੰ ਸਕੂਨ ਹੋਇਆ, ਤੁਹਾਨੂੰ ਗਰਮੀ ਲੱਗਣ ਲੱਗ ਪਈ ਸੀਗੀ ਤੇ ਬੱਚਿਆਂ ਨੂੰ ਵੀ। ਹੁਣ ਅਮਨ ਸ਼ਾਂਤੀ ਨਾਲ ਬੈਠੀ, ਬੱਚਾ ਕਿ ਉਹ ਪਰਾਲੀ ਵਿੱਚ ਵੜਦਾ ਜਾਂਦਾ, ਉਹ ਵੜ ਗਿਆ ਪਰਾਲੀ ਦੇ ਵਿੱਚ ਢੇਰ 'ਚ। जरा 2-4 वारी बहेगी ना ऊपर तो नरम हो जाएगी पराली, फिर दबाई जाएगी नीचे। हम बच्चे उंजे एडे जोगे हो गए कि पराली से त्यार पार हो जाऊगा, लंघ जाना पल्ले पासे। देख लेना फिर भी एक बारी नंगे पराली का ढेर पल्ले पासे चल गया, फिर भी एक बारी फट के वेना इन्हें भी रौला पाया। बाकी अखा खुलनी शुरू कर ली बच्चों ने, आईज ओपन होनी शुरू हो गई हैं इनकी।
ਇੰਨੀ ਕੁ ਦੇਰ ਧੁੱਪੇ ਬੰਨੀ ਤੇ ਕੁੱਤੀ ਦਾ ਹਾਲ ਵੇਖੋ, ਗਰਮੀ ਨਾਲ ਕੀ ਹੋ ਗਿਆ। ਉਹ ਥੱਲੇ ਵੜ ਕੇ ਬੈਠਾ ਸੀ ਅਭੀ। ਹੁਣ ਮੈਂ ਲਾ ਤੇ ਦੁੱਧ ਤੇ, ਚਲੋ ਦੁੱਧ ਪੀਓ, ਮੈਂ ਮੌਜ ਮਾਰੋ ਜਰਾ। ਬਾਹਰ ਬੰਨੇ ਸੀਗੇ ਸਪਰੇਅ ਕਰਨ ਨੂੰ, ਮੁਰਗੀਆਂ ਇੱਥੋਂ ਕਿਤੇ ਨਿਕਲੀਆਂ ਭਾਈ, ਬੰਨੇ ਨੇ ਇਹਦਾ ਝਪਟਾ ਮਾਰਿਆ ਤੇ ਭਾਈ ਸੰਜੇ ਨਾਲ ਅਸੀਂ ਭੱਜ ਕੇ ਆਏ ਆ। ਮੈਨੂੰ ਤਾਂ ਲੱਗਦਾ ਘਰ ਵਾਲੀ ਵੱਡੀ ਮੁਰਗੀ ਖਾ ਗਿਆ ਜਿਹੜੀ ਉਹ ਕੁੜਕ ਮਲਦੀ ਸੀਗੀ। ਅਸੀਂ ਉਹ ਉੱਥੇ ਸੀਗੇ ਪੱਠੇ ਵੜ, ਤੁਹਾਨੂੰ ਪਤਾ ਨਹੀਂ ਲੱਗਾ, ਹੁਣ ਆ ਕੇ ਵੇਖਿਆ ਵਾ ਉਹ ਭਾਈ ਸਾਨੂੰ ਆਵਾਜ਼ ਵੀ ਨਹੀਂ ਆਉਣ ਦਿੱਤੀ ਉਹਨੇ, ਤੇ ਮੁਰਗੀ ਮਾਰ ਕੇ ਤੇ ਦੂਆ ਵੇਖੋ ਖਾਣ ਲੱਗਾ ਹੋਇਆ ਸੀ। ਉਹ ਨਿਕਲ ਗਿਆ ਜੇ ਭਾਈ, ਮੁਰਗੀ ਤਾਂ ਖੋਲੀ ਆ, ਸੋਟ ਫੇਰਿਆ ਇਹਨੇ ਮੂੰਹ ਤੇ, ਤਾਂ ਜਾ ਕੇ ਇਹਨੇ ਭਾਈ ਛੱਡੀ ਗਏ ਨੇ। ਚੰਗੇ ਬਾਹਰ ਬੰਨ ਕੇ ਪਛਤਾਨੇ ਪੈ ਤੇ ਸਪਰੇਅ ਕੀਤੀ ਹੈ, ਘੋੜੇ ਨੂੰ ਮਸਾਲਾ ਦੇ ਕੇ ਕਾਇਦਾ ਕਰਕੇ ਬੰਨਿਆ ਹੈ। ਲੁੰਡੀ ਉੱਧਰ ਬੰਨੀ ਹੈ, ਪਾਣੀ ਜਿਹੜੀ ਇੱਧਰ ਬੰਨੀ ਹੈ, ਬਾਕੀ ਕੰਤਰ ਬੰਨੇ ਹੋਏ ਆ। ਚੰਗੇ ਅਸੀਂ ਤਾਂ ਅੱਜ ਮੈਂ ਕਹਿੰਦਾ ਫਸ ਗਏ ਯਾਰ। ਅੱਜ ਤੇ ਖਾਣਾ ਵੀ ਤੁਹਾਨੂੰ ਬਾਹਰ ਹੀ ਪਾ ਦਿੱਤਾ ਆ, ਕਿਉਂਕਿ ਅੰਦਰ ਸਪਰੇਅ ਕੀਤੀ ਹੈ। ਇਹ ਲੁੰਡੀ ਰਹਿ ਗਈ ਬਸ, ਤੇ ਇਹਨੇ ਵੀ ਇੱਧਰ ਬਾਹਰ ਹੀ ਬਿੱਲੋ ਨੂੰ ਵੀ ਪਾ ਦਿੱਤਾ, ਤੇ ਇਹਨੂੰ ਬਾਂਦਰ ਨੂੰ ਵੀ ਵੱਡੇ ਨੂੰ ਉਹਨੇ ਵੀ ਬਾਹਰ ਹੀ ਰੱਖ ਦਿੱਤਾ। ਮੈਂ ਕਿਹਾ ਲੈ ਵੀ ਇੱਥੇ ਖਾ ਲਾ, ਤੇ ਖਾਂਦਾ ਤੈਨੂੰ ਇੰਜੈਕਸ਼ਨ ਲਾ ਕੇ ਤੇ ਫਿਰ ਅੰਦਰ ਬੰਨ੍ਹਦੇ ਆ। ਹੁਣ ਸ਼ੁਕਰ ਅੱਲਾ ਦਾ ਕਿ ਬਿਮਾਰੀ ਦਾ ਇਲਾਜ ਹੋਵੇ ਨਾ, ਤੇ ਫਿਰ ਜਾਨਵਰ ਦਿਨਾਂ ਦੇ ਵਿੱਚ ਜਿਹੜਾ ਨਾ ਉਹ ਰਿਕਵਰ ਹੋ ਜਾਂਦਾ ਆ। ਪਹਿਲੇ ਮੁਰਗੀ ਮਾਰੀ ਆ, ਚੰਗੀ ਭਲੀ ਆਂਡੇ ਦਿੰਦੀ ਸੀ ਮੁਰਗੀ, ਸਾਡਾ ਤਾਂ ਸਦਮਾ ਨਹੀਂ ਜਾ ਰਿਹਾ ਇਹਦਾ। ਚੈੱਕ ਕਰੋ, ਹੁਣ ਲੱਗਾ ਸ਼ੁਕਰ ਅੱਲਾ ਦਾ ਕਿ ਸਹੀ ਖਾਣ। ਉਧਰ ਲੂੰਡੀ ਦੀ ਸਲਾਹ ਵਾ ਕਿ ਕਾਣੀ ਕੋਲ ਛਿੱਤਰ ਖਾ ਲਵੇ। ਹੈ ਲਓ ਜੀ ਵੀਰੋ, ਹੁਣ ਸ਼ਾਮਾਂ ਸਾਡਾ ਥੋੜ੍ਹਾ ਜਿਹਾ ਰਹਿੰਦਾ ਵਾ ਬੰਨਣਾ ਇਹਨਾਂ ਨੂੰ, ਕੰਮ ਕਰਦੇ ਆ, ਫਿਰ ਵਲੌਗ ਨਹੀਂ ਬਣਾ ਸਕਦੇ। ਬਾਕੀ ਇੱਕ ਦੋ ਦਿਨ ਇਨਸ਼ਾਅੱਲਾ ਤਾਲਾ ਸਾਰਾ ਫਿਰ ਨਿਬੜ ਗਿਆ ਨਾ ਮਾਮਲਾ ਸਾਰੇ, ਤੇ ਫਿਰ ਇਨਸ਼ਾਅੱਲਾ ਕੰਮ ਜਿਹੜਾ ਆਪਣਾ ਰੂਟੀਨ 'ਚ ਆ ਜਾਏਗਾ, ਅੱਲਾ ਖੈਰ ਕਰੇਗਾ। ਫਿਰ ਡੇਲੀ ਅੱਛੇ ਤੋਂ ਅੱਛਾ ਵਲੌਗ ਬਣਾਇਆ ਕਰਾਂਗੇ, ਤੇ ਨਾਲੇ ਸ਼ੌਕ ਕਰਾਂਗੇ, ਨਾਲੇ ਦੋਸਤਾਂ ਨੂੰ ਸ਼ੌਕ ਕਰਵਾਵਾਂਗੇ। ਦੋਸਤੋ ਅੱਜ ਦੇ ਵਲੌਗ ਦੇ ਇੱਥੇ ਕਰਦਾ ਤਾਂ, ਕਿਉਂਕਿ ਹਜੇ ਇਹਨੂੰ ਮੈਂ ਪਾਉਣਾ ਅੰਦਰ ਪਾਇਆ ਪਿਆ ਵਾ, ਲਿਆ ਕੇ ਪਾ ਕੇ ਤੇ ਫਿਰ ਇਹਨਾਂ ਨੂੰ ਵਨ ਬਾਏ ਵਨ ਜਿਹੜਾ ਅੰਦਰ ਬੰਨਣਾ ਆ। ਕਸਮ ਅੰਦਰ ਪਾਣੀ ਰੱਖਣ ਲੱਗਾ, ਮੈਂ ਕਿਹਾ ਬਾਲਟੀਆਂ ਧੋ ਕੇ ਤੋਂ ਪਾਣੀ ਰੱਖ, ਤੇ ਮੈਂ ਇਹਨਾਂ ਨੂੰ ਇਕੱਲੇ ਨੂੰ ਖਵਾ ਕੇ ਤੇ ਫਿਰ ਲੈ ਕੇ ਆਉਣਾ, ਵਾਰੀ ਬੰਨ੍ਹਦੇ ਇਹਨਾਂ ਨੂੰ। ਦੁਆਵਾਂ 'ਚ ਯਾਦ ਰੱਖਿਓ, ਮਿਲਾਂਗੇ ਨੈਕਸਟ ਵਲੌਗ 'ਚ। ਫਿਰ ਅੱਲਾ ਹਾਫਿਜ਼।